ਹੁਣ 3000 ਹੀ ਸਰ ਜੀ ਕਰਨਾ ਹੈ ਅੱਲਾ ਵਾਸਤੇ ਦਾ ਤੁਹਾਡੇ ਅੱਗੇ ਮੇਰਾ ਸਵਾਲ ਹੈ ਜਨਾਬ। ਅੱਲਾ ਵਾਸਤੇ ਨਹੀਂ ਜਨਾਬ, ਜਮਾ 5 ਇੱਕ ਮੁਕੱਦਮੇ ਦੇ ਟੋਟੇ ਕਰਕੇ ਉਹਦੇ ਚੋਂ ਕਿੱਦਾਂ ਰਿਸ਼ਵਤ ਲਈ ਜਾਂਦੀ ਆ। ਫਿਰ ਜਨਾਬੇ ਲਈ ਅੰਗਰੇਜ਼ੀ ਬੋਲਦੇ ਆ ਨਾ 10+5 ਯਾਨੀ ਕਿ 15000। ਬਈ ਸਿੱਧਾ ਮੰਗਣ ਵਾਲਿਆ ਤੂੰ ਮੰਗਦਾ ਪਿਆ ਵਾ, ਬਕਾਰੀ ਆ, ਮੰਗ ਸਿੱਧੀ ਤਰ੍ਹਾਂ ਕਿ ਭਾਈ ਮੈਨੂੰ 15000 ਚਾਹੀਦਾ ਵਾ ਐਜ਼ ਏ ਰਿਸ਼ਵਤ। ਤੂੰ ਕਹਿ ਰਿਹਾ 10+5। अस्सलाम वालेकुम। अच्छा जी, एक मछली ਜਿਹੜੀ ਆ ਨਾ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੀ ਆ। ਮੈਂ ਜਨਾਬੇ ਲਈ ਚੱਕ ਝੁਮਰੇ ਦੇ ਇੱਕ ਮੁਕੱਦਮੇ ਦਾ ਹਵਾਲਾ ਦਵਾਂਗਾ ਜਿੱਥੇ SSIU ਦਾ ਇੰਚਾਰਜ ਹੈਗਾ ਜੀ ਮਹਿਬੂਬ ਆਸਫ ਵੱਟੂ ਸਾਹਿਬ। ਇਹਨੇ ਜਨਾਬੇ ਲਈ ਰਿਸ਼ਵਤ ਦੇ ਕੋਈ ਕਾਇਦੇ ਕਾਨੂੰਨ ਜਿਹੜੇ ਜਿੰਨੇ ਵੀ ਆਏ ਸੀ ਨਾ ਸਾਰੇ ਤਬਾਹੋ ਬਰਬਾਦ ਕਰ ਦਿੱਤੇ। ਯਾਨੀ ਕਿ ਐਡਾ ਸਸਤਾ ਵਿਕਿਆ ਬੰਦਾ ਕਿ ਛੱਡ ਗੱਲਾਂ ਦਿਓ। ਅਫਸਰਾਨ ਨੂੰ ਗੁਜ਼ਾਰਿਸ਼ ਹੈਗੀ ਹੈ ਕਿ ਇੱਦਾਂ ਦੀਆਂ ਕਾਲੀਆਂ ਭੇਡਾਂ, ਇੱਦਾਂ ਦੀਆਂ ਗੰਦੀਆਂ ਮਛਲੀਆਂ ਜਿਹੜੀਆਂ ਨਾ ਇਹਨਾਂ ਨੂੰ ਮਹਿਕਮੇ ਤੋਂ ਕੱਢ ਕੇ ਬਾਹਰ ਮਾਰੋ। ਇੰਨਾ ਜਿਹੜਾ ਬੰਦਾ ਸਸਤਾ ਵਿਕ ਜਾਂਦਾ ਵਾ ਕਿ ਜ਼ਿਮਨੀ ਲਿਖਣ ਦੇ ਪੈਸੇ ਅਲੱਗਾ, ਬਿਆਨ ਲਿਖਣ ਦੇ ਪੈਸੇ ਅਲੱਗਾ, ਮੁਲਜ਼ਮ ਫੜਨ ਦੇ ਪੈਸੇ ਅਲੱਗਾ, ਮਦਈਆਂ ਕੋ ਅਲੱਗਾ, ਮੁਲਜ਼ਮਾਂ ਕੋ ਅਲੱਗਾ। ਯਾਨੀ ਕਿ 2-2000, 500-500, 700-700, 300-300 ਜਿੰਨਾ ਵੀ ਆਵੇ ਲਈ ਜਾਓ। ਸਾਨੂੰ ਆਣੇ ਚਾਹੀਦੇ ਆ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਅਫਸਰਾਨੇ ਬਾਲਾ ਕੇ ਬੜੀ ਛੋਟੀ ਜਿਹੀ ਗੁਜ਼ਾਰਿਸ਼ ਆ ਕਿ ਜਨਾਬ ਮਹਿਕਮਾ ਪੁਲਿਸ ਦਾ ਨਾਮ ਬਦਨਾਮ ਕਰਨ ਵਾਲੀਆਂ ਇੱਦਾਂ ਦੀਆਂ ਕਾਲੀਆਂ ਭੇਡਾਂ ਜਿਹੜੀਆਂ ਨਾ ਇਹਨਾਂ ਨੂੰ ਮਹਿਕਮੇ 'ਚ ਕੱਢ ਦਿਓ। ਸਾਡਾ ਹੋਰ ਕੋਈ ਮੁਤਾਲਬਾ ਨਹੀਂ ਤੁਹਾਡੇ ਕੋਲ। IG ਪੰਜਾਬ ਨੂੰ ਕਵਾਂਗਾ, ਮਰੀਮ ਨਵਾਜ਼ ਨੂੰ ਕਵਾਂਗਾ, ਇੰਨੀਆਂ ਸਹੂਲਤਾਂ ਦੇਤੀਆਂ, ਇੰਨੇ ਫੁੱਲ ਲਾਤੇ ਕਿ ਜਿੰਨਾ ਮਰਜ਼ੀ ਪਾਣੀ ਦੇਈ ਜਾਓ ਇਹਨਾਂ ਫੁੱਲਾਂ ਨੂੰ। ਉਹਦੇ ਬਾਵਜੂਦ ਵੀ ਅਗਰ ਪੰਜਾਬ ਪੁਲਿਸ ਨਹੀਂ ਸੁਧਰਦੀ ਨਾ ਤੇ ਇਹਨਾਂ ਨੂੰ ਮਹਿਕਮੇ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਵਾ। ਮੈਂ ਜਨਾਬੇ ਲਈ ਮੁਕੱਦਮੇ ਦਾ ਹਵਾਲਾ ਦਿੰਦਾ ਜਾਵਾਂ, ਪਹਿਲੇ ਆਡੀਓ ਸੁਣ ਲਓ। ਮੈਂ ਤੁਹਾਨੂੰ ਗੱਲ ਸੁਣੋ ਸਰ, ਮੈਂ ਤੁਹਾਨੂੰ ਆਪਣੀ ਜਿਹੜੀ ਤਕਮੀਲ ਮੈਂ ਅੱਜ ਹੀ ਕਰ ਦੇਣਾ, ਮੈਂ ਹੁਣੇ ਕਰ ਦੇਣਾ। ਮੈਂ ਹੁਣ 3000 ਹੀ ਸਰ ਜੀ ਕਰਨਾ ਹੈ ਅੱਲਾ ਵਾਸਤੇ ਦਾ ਤੁਹਾਡੇ ਅੱਗੇ ਮੇਰਾ ਸਵਾਲ ਹੈ ਜਨਾਬ। ਅੱਲਾ ਵਾਸਤੇ ਨਹੀਂ ਜਨਾਬ, ਜਮਾ 5 ਜਮਾ 5 ਨਹੀਂ ਮੁੱਕਿਆ ਹੋਇਆ ਪਰ ਦੇਣ ਦਾ ਸਰ ਗੱਲ ਡਰਾਮੇ ਨਾ ਕਰਿਆ ਕਰ। ਗੱਲ ਸੁਣੋ, ਸਾਥ ਤੁਹਾਨੂੰ ਮੈਂ ਉਦੋਂ ਦਿੱਤਾ ਹਾਜੀ ਤੇ ਮੈਂ ਖਤਰਾ ਹੋਰ ਕਰਸਾ ਮੈਂ ਤੁਹਾਡੀ ਮਿਹਨਤ ਮੇਰੀ ਤਾਂ ਗੱਲ ਸੁਣ ਲਾ ਤੂੰ, ਪਰ ਦੇਖ ਮੈਨੂੰ ਕਿੰਨੇ ਕਰਕੇ ਗਿਆ। ਚਲੋ ਕੋਈ ਗੱਲ ਨਹੀਂ, ਮੈਂ ਸਰ ਕਰ ਦੇਣਾ। ਹੁਣ ਰੋਲਾ ਮੁਕਾ ਲਾ 8 ਕਰਨਾ ਹੁਣ ਤੁਹਾਨੂੰ ਮੈਂ 8 ਤੁਹਾਨੂੰ ਹੁਣੇ ਸੈਂਡ ਕਰ ਦੇਣਾ। ਮੇਰਾ ਨੰਬਰ ਤਾਂ ਨਹੀਂ ਉਹ ਕਰਨਾ, ਤੈਨੂੰ ਮੈਂ ਨੰਬਰ ਦੇਸਾਂ ਤੋਂ ਉਹਦੇ ਤੇ ਸੈਂਡ ਕਰੀ। ਉਹ ਮੁੜ ਮੈਨੂੰ ਨੰਬਰ ਦਿਓ ਜਿਹੜੇ ਤੇ ਕਰਨਾ ਹੈ ਨਾ ਜੀ, ਤੇ ਉਹ ਮੈਨੂੰ ਨੰਬਰ ਮੈਸੇਜ ਕਰੋ। ਅੱਛਾ ਨੰਬਰ ਭਾਈ ਹੁਣ ਮੈਂ ਨਾ 7 ਮੇਰੇ ਕੋਲ ਕਰਾ ਦਿੱਤਾ ਹੈ ਤੇ 3 ਭਾਈ ਨੂੰ ਸਵਾਰ ਨੂੰ ਹੋ ਜਾ ਸੀਮਾਨੀ ਕੁਰਾਨੀ ਹੁਣ ਵਾਦਾ ਪੱਕਾ। ਠੀਕ ਹੈ ਜੀ, ਮੈਂ ਠੀਕ ਹੈ ਸਰ ਮਿਹਰਬਾਨੀ। ਤੇ ਹੁਣ ਕੋਈ ਕਰ ਦੇਵੇ ਮੈਨੂੰ ਕਾਪੀ, ਫੋਟੋ ਕਾਪੀ ਸੈਂਡ ਹੈ। ਅੱਛਾ ਜੀ, ਮੁਕੱਦਮਾ ਨੰਬਰ ਹੈਗਾ ਜੀ 492/25, ਜੁਰਮ ਹੈਗਾ ਜੀ 665B। ਇਹ ਜਨਾਬੀ ਅਲੀ ਇੱਕ ਮੁਕੱਦਮਾ ਵਾ। ਇਹ ਇੰਚਾਰਜ ਸਾਹਿਬ ਵਾਸਤੇ ਕਿੱਦਾਂ ਸੋਨੇ ਦੀ ਚਿੜੀਆ ਬਣਿਆ ਹੋਇਆ ਵਾ ਕਿ ਦੋਨਾਂ ਸਾਈਡਾਂ ਕੋ ਪੈਸੇ ਲੈਣ ਡਿਆ ਵਾ ਕਿ ਤੁਸੀਂ ਵੀ ਪੈਸੇ ਦੇ ਦਿਓ, ਤੁਸੀਂ ਵੀ ਪੈਸੇ ਦੇ ਦਿਓ। ਇਨਸਾਫ ਜਨਾਬੇ ਅਲੀ ਤੋਲ ਕੇ ਕਰ ਦਿਆਂਗੇ। ਫਿਰ ਅਕਲ ਨਹੀਂ ਆਂਦੀ, ਪਤਾ ਨਹੀਂ ਦਿਮਾਗ ਹੈ ਹੀ ਨਹੀਂ ਇਹਦੇ, ਤੂੜੀ ਭਰੀ ਹੋਈ ਆ। ਬਈ ਤੁਸੀਂ ਪੈਸੇ ਲੈਣੇ ਆ, ਮੈਂ ਪਿੱਟ ਕੇ ਮਰ ਗਿਆ। ਰਿਸ਼ਵਤ ਦੇ ਵੀ ਕੋਈ ਕਾਇਦੇ ਕਾਨੂੰਨ ਹੁੰਦੇ ਆ, ਰਿਸ਼ਵਤ ਲੈਣ ਦਾ ਵੀ ਕੋਈ ਤਰੀਕਾ ਹੁੰਦਾ ਵਾ। ਜਨਾਬ ਈਜ਼ੀ ਪੈਸਾ ਕਰ ਦਿਓ, 5000 ਕਰ ਦਿਓ, ਨਹੀਂ 5 ਜਮਾ 3 ਕਰ ਦਿਓ, 8000 ਕਰ ਦਿਓ। ਵੀ ਤਰਲਿਆਂ ਤੇ ਆਇਆ ਪਿਆ ਵਾ ਜਿਵੇਂ ਇਹ ਤੋਂ ਬਗੈਰ ਨਿਆਣੇ ਦਾ ਦੁੱਧ ਹੀ ਜਿਹੜਾ ਵਾ ਘਰੋਂ ਮੁੱਕ ਜਾਣਾ ਵਾ। ਵੀ ਖੁਦਾ ਦਾ ਨਾਮ ਆ, ਕੋਈ ਹੋਸ਼ ਦੇ ਨਾਖਲ ਲਵੋ। ਇੱਕ ਜ਼ਿਮਨੀ ਦੀ ਕਾਪੀ ਮੰਗਵਾਉਣੀ ਆ, ਇੱਕ ਜ਼ਿਮਨੀ ਦੀ ਤਸਵੀਰ ਮੰਗਵਾਉਣੀ ਆ। ਉਹਦੇ ਵਾਸਤੇ ਜਨਾਬੇ ਲਈ ਪਹਿਲੇ 7000 ਆਪਣੇ ਅਕਾਊਂਟ 'ਚ ਮੰਗਵਾ ਲਿਆ, ਉਸ ਤੋਂ ਬਾਅਦ 8000 ਆਪਣੇ ਰਿਸ਼ਤੇਦਾਰ ਅਬਦੁਲ ਖਾਲਕ ਦੇ ਅਕਾਊਂਟ 'ਚ ਮੰਗਵਾ ਲਿਆ। ਇਹਦੀ ਸਾਰੀ ਤਫਸੀਲਾਤ ਜਿਹੜੀ ਆ ਅਸੀਂ ਤੁਹਾਨੂੰ ਦੇ ਦਿੱਤੀ ਆ। ਹੁਣ ਜਨਾਬੇ ਲਈ ਸਾਡੀ ਗੁਜ਼ਾਰਿਸ਼ ਸਿਰਫ ਅਫਸਰਾਂ ਕੋਲ ਆ ਕਿ ਜਨਾਬ ਇਸ ਮਾਮਲੇ ਨੂੰ ਫੌਰੀ ਤੌਰ ਤੇ ਦੇਖਿਆ ਜਾਵੇ। ਤਮਾਮ ਤਰ ਇਨਸਾਫ ਦੇ ਤਕਾਜ਼ੇ ਜਿਹੜੇ ਆ ਇਹਦੇ 'ਚ ਪੂਰੇ ਕੀਤੇ ਜਾਣ। ਇਹ ਮੈਂ ਦੱਸਦਾ ਜਾਵਾਂ ਕਿ ਇਹ ਜਿਹੜੀ ਰਿਸ਼ਵਤ ਵਸੂਲ ਹੋਈ ਆ ਉਹ ਮਦਈਆਂ ਕੋਲੋਂ ਹੋਈ ਆ, ਮੁਲਜ਼ਮਾਂ ਕੋਲੋਂ ਨਹੀਂ। ਮੁਲਜ਼ਮਾਂ ਕੋਲ ਪਤਾ ਨਹੀਂ ਕਿੰਨੇ ਲੈ ਲਏ ਹੋਣੇ ਆ, ਕਿਉਂਕਿ ਉਹ ਤਾਂ ਮੁਲਜ਼ਮ ਸੀਗੇ, ਉਹਨਾਂ ਕੋਲ ਜਿੰਨੇ ਮਰਜ਼ੀ ਲੈ ਲਓ। ਮਦਈਆਂ ਦੀ ਤਫਸੀਲ ਸਾਹਮਣੇ ਆ ਗਈ ਆ ਤੇ ਤੁਹਾਨੂੰ ਅੱਲਾ ਦੇ ਹੁਕਮ ਦੇ ਨਾਲ ਮੁਲਜ਼ਮਾਂ ਦੀ ਤਫਸੀਲ ਵੀ ਬਹੁਤ ਜਲਦੀ ਕੱਢ ਕੇ ਦੇਵਾਂਗੇ ਕਿ ਉਹਨਾਂ ਕੋਲੋਂ ਐਸ ਵੱਟੂ ਸਾਹਿਬ ਨੇ ਕਿੰਨੇ ਪੈਸੇ ਲੈ ਲਏ ਆ। IG पंजाब साहब मोहतरमा मरीम नवाज साहब, RPO फैसलाबाद साहब, CPO फैसलाबाद साहब, मेरी ये तुहाडे अगे गुजारिश आ कि बिल्कुल तुहाडे SOPs ने कि फौरी तौर पर मुकदमा जिहड़ा ना दर्ज होना चाहिए वा। लेकिन फौरी मुकदमा दर्ज हो के किसी इंसान के बच्चे तफ्तीशी नूं दिया करो
ਤਾਂ ਕਿ ਇਸ ਤਰ੍ਹਾਂ ਦਾ ਰਿਸ਼ਵਤ ਦਾ ਬਾਜ਼ਾਰ ਗਰਮ ਨਾ ਹੋ ਜਾਵੇ। ਤੁਸੀਂ ਫੌਰੀ ਤੌਰ ਤੇ ਮੁਕੱਦਮੇ ਦਰਜ ਕਰ ਦਿਓ ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ। ਲੋਕਾਂ ਨੂੰ ਇਨਸਾਫ ਨਹੀਂ ਜੇ ਮਿਲਦਾ, ਲੋਕ ਜਿਹੜੇ ਵਿਚਾਰੇ ਕੰਗਲੇ ਹੋ ਜਾਂਦੇ ਆ। ਹੁਣ ਹੋਏਗਾ ਕੀ, ਜ਼ਿਆਦਾ ਤੋਂ ਜ਼ਿਆਦਾ ਕੀ ਹੋਏਗਾ? ਵੈਸੇ ਤਾਂ ਸਾਨੂੰ ਉਮੀਦ ਨਹੀਂ ਹੈਗੀ, ਲੇਕਿਨ ਫਿਰ ਵੀ ਹੋ ਸਕਦਾ ਵਾ ਕਿ ਪੁਲਿਸ ਡਿਪਾਰਟਮੈਂਟ ਆਪਣੀ ਇੱਜ਼ਤ ਬਚਾਉਂਦੇ ਹੋਇਆ ਇਸ ਬੰਦੇ ਨੂੰ ਮੁਅੱਤਲ ਕਰ ਦੇਵੇ, ਕਲੋਜ਼ ਟੂ ਲਾਈਨ ਕਰ ਦੇਵੇ, ਤੇ ਠੀਕ ਇਦੋਂ ਬਾਅਦ ਇਸੇ ਬੰਦੇ ਨੂੰ ਜਨਾਬੇ ਵਾਲੀ ਕਿਸੇ ਹੋਰ ਥਾਣੇ ਦੇ ਵਿੱਚ SHO ਵੀ ਲਾ ਦਿੱਤਾ ਜਾਏਗਾ। ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਫੈਸਲਾਬਾਦ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਪਈਆਂ ਨੇ ਕਿ ਮੁਲਜ਼ਮ ਜਿਹੜੇ ਹੁੰਦੇ ਆ, ਰਿਸ਼ਵਤਖੋਰ ਜਿਹੜੇ ਹੁੰਦੇ ਆ, ਕਾਲੀਆਂ ਭੇਡਾਂ ਜਿਹੜੀਆਂ ਹੁੰਦੀਆਂ ਵਾ, ਗੰਦੀਆਂ ਮੱਛਲੀਆਂ ਜਿਹੜੀਆਂ ਹੁੰਦੀਆਂ ਵਾ, ਉਹਨਾਂ ਨੂੰ ਪਹਿਲੇ ਤਾਂ ਮੁਅੱਤਲ ਕਰ ਦਿੱਤਾ ਜਾਂਦਾ ਵਾ, ਉਸ ਤੋਂ ਬਾਅਦ ਫਿਰ ਅੱਛੀਆਂ ਪੋਸਟੀਆਂ ਜਿਹੜੀਆਂ ਵਾ ਉਹ ਦੇ ਦਿੱਤੀਆਂ ਜਾਂਦੀਆਂ ਵਾ। ਬਹੁਤ ਸ਼ੁਕਰੀਆ।